ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ। ਕਈ ਵਾਰੀ ਜਦੋਂ ਆਪਾਂ ਚਰਚਾ ਕਰਦੇ ਹਾਂ ਤਾਂ ਉਹਨਾਂ ਖਬਰਾਂ ਦੇ ਵਿੱਚੋਂ ਤੱਤ ਸਾਰ ਇਹੀ ਨਿਕਲਦਾ ਹੈ ਵੀ ਪੰਜਾਬ ਸਰਕਾਰ ਹਰ ਵਾਰੀ ਕਿਸੇ ਵੀ ਮਸਲੇ ਤੇ ਕੇਂਦਰ ਸਰਕਾਰ ਦੇ ਮੂਹਰੇ ਅੜਨ ਦੀ ਬਜਾਏ ਭੀੜੀ ਗਲੀ ਥਾਣੀ ਨਿਕਲਣਾ ਪਸੰਦ ਕਰਦੀ ਹੈ। ਹੁਣ ਜਿਹੜਾ ਮਨਰੇਗਾ ਵਾਲਾ ਮਾਮਲਾ ਜਾਂ ਹੋਰ ਪੰਜਾਬ ਦੇ ਮਸਲੇ ਨੇ, ਇਹਨਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੇਂਦਰ ਮੂਹਰੇ ਪੱਕੀ ਅੜੀ ਹੈ ਜਾਂ ਫਿਰ ਇਹ ਵੀ ਅਸਥਾਈ ਤੌਰ ਤੇ ਮੰਨ ਲਓ 30 ਤੱਕ ਹੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਨਰੇਗਾ ਨੂੰ ਲੈ ਕੇ ਜਿਹੜੀ ਜੀ ਰਾਮ ਜੀ ਬਣਾਈ ਗਈ, ਉਸ ਨੂੰ ਲੈ ਕੇ ਕਈ ਤਰੀਕਾਕਾਰ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਕਿ ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈ, ਇਹ ਸੂਬੇ ਦੇ ਆਰਥਿਕ ਹਿੱਤ 'ਚ ਨਹੀਂ ਹੈ, ਇਹ ਕਿਰਤੀਆਂ ਦੇ ਹਿੱਤ 'ਚ ਨਹੀਂ ਹੈ, ਇਹ ਪੇਂਡੂ ਵਿਕਾਸ ਦੇ ਹਿੱਤ 'ਚ ਵੀ ਨਹੀਂ ਹੈ। ਉਸ ਤਰੀਕਾਕਾਰ ਤੇ ਜਿਹੜੀ ਚਰਚਾ ਚੱਲਦੀ ਹੈ ਤੇ ਉਹ ਚਰਚਾ ਫਿਰ ਸਰਕਾਰ ਤੱਕ ਵੀ ਪਹੁੰਚਦੀ ਹੈ। ਸਹੀ ਹੈ, ਕਿਉਂਕਿ ਪਿੰਡਾਂ ਨੂੰ ਸਰਕਾਰ ਤਾਂ ਕੋਈ ਦੀਵਾਨੀ ਦਿੰਦੀ ਨਹੀਂ, ਸਿੱਧੀ ਗ੍ਰਾਂਟ ਤਾਂ ਸਰਕਾਰ ਕੋਈ ਦੇ ਨਹੀਂ ਰਹੀ, ਉਲਟਾ ਪਿੰਡਾਂ ਤੋਂ ਤਾਂ ਲੈ ਰਹੇ ਹੋ ਤੁਸੀਂ। ਪਿੰਡਾਂ ਦੀ ਆਪਣੀ ਜਿਹੜੀ ਸ਼ਾਮਲਾਟ ਦੀ ਆਮਦਨ ਹੈ ਉਹਦੇ ਵਿੱਚ ਤੁਸੀਂ 20-25% ਲੈ ਰਹੇ ਹੋ। ਜੀ ਸਹੀ ਹੈ। ਤੁਸੀਂ ਤਾਂ ਪਿੰਡਾਂ ਦੀ ਕੋਈ ਜ਼ਮੀਨ ਆ ਗਈ ਕਿਸੇ ਯੋਜਨਾ 'ਚ, ਉਹਦੇ ਵਿੱਚੋਂ ਵੀ ਪੈਸਾ ਭਾਲਣ ਲੱਗ ਪਏ। ਸੋ ਇਸ ਤੋਂ ਸਰਕਾਰਾਂ ਸਿੱਧਾ ਪਿੰਡਾਂ ਨੂੰ ਕੁਝ ਦੇ ਨਹੀਂ ਰਹੀਆਂ, ਤੇ ਪਿੰਡਾਂ 'ਚ ਜੇ ਕੋਈ ਟਾਇਲ ਲੱਗ ਰਹੀ ਹੈ, ਕੋਈ ਕਿਤੇ ਕੰਧ ਉਸਰ ਰਹੀ ਹੈ, ਕਿਤੇ ਕੋਈ ਗਲੀ ਬਣ ਰਹੀ ਹੈ, ਕਿਤੇ ਕੁਝ ਗਰਾਊਂਡ 'ਚ ਕੁਝ ਹੋ ਰਿਹਾ, ਉਹ ਸਾਰਾ ਕੁਝ ਮਨਰੇਗਾ ਤਹਿਤ ਹੋਇਆ। ਸਹੀ ਹੈ। ਲਗਭਗ 99.9% ਪਿਛਲੇ 10-11 ਸਾਲਾਂ 'ਚ ਪਿੰਡਾਂ 'ਚ ਜੋ ਕੁਝ ਹੋ ਰਿਹਾ ਹੈ ਉਹ ਮਨਰੇਗਾ ਦੀ ਯੋਜਨਾ ਤਹਿਤ ਹੀ ਹੋ ਰਿਹਾ ਜੀ। ਸੋ ਉਹਦੇ ਲਈ ਹੁਣ ਜਿਵੇਂ ਨਵੀਂ ਯੋਜਨਾ ਲਿਆਂਦੀ ਕੇਂਦਰ ਨੇ ਜੀ ਰਾਮ ਜੀ ਦੇ ਨਾਂ ਹੇਠ, ਤੇ ਉਹਦੇ ਵਿੱਚ ਇਹਨਾਂ ਨੇ ਉਹ ਸਾਰੀ ਚੀਜ਼ ਮਾਰਤੀ। ਹੁਣ ਕਿਰਤੀਆਂ ਦਾ ਹੱਕ ਵੀ ਉੱਚ ਮਾਰਿਆ ਗਿਆ, ਸੂਬਿਆਂ ਤੇ ਆਰਥਿਕ ਬੋਝ ਵੀ ਪੈ ਗਿਆ, ਕਿਉਂਕਿ ਪਹਿਲਾਂ 90-10 ਸੀ, ਹੁਣ ਉਹ ਮਤਲਬ ਕਿ 60-40 ਹੋ ਗਈ। ਤੇ ਪੰਜਾਬ ਸਰਕਾਰ ਆਪਣਾ ਹਿੱਸਾ 10% ਵੀ ਨਹੀਂ ਦੇ ਪਾ ਰਹੀ ਸੀ, ਤਾਂ ਉਹ 40% ਕਿਵੇਂ ਦਊਗੀ ਜੀ? ਸਹੀ ਹੈ। ਸੋ ਇਸ ਲਈ ਸਰਕਾਰ ਲਈ ਵੀ ਇਹ ਮੁਸ਼ਕਲ ਸੀ ਕਿ ਵੀ ਇਹ ਚੋਂ ਕਿਵੇਂ ਨਿਕਲਿਆ ਜਾਵੇ, ਤੇ ਜਿਹੋ ਜਿਹੀ ਸਾਡੀ ਸਰਕਾਰ ਹੈ ਉਹ ਸਿੱਧਾ ਵਿਰੋਧ ਕਰਨ ਤੋਂ ਬਚ ਰਹੀ ਸੀ। ਹੁਣ ਪੰਜਾਬ ਸਰਕਾਰ ਨੇ ਇਸ ਯੋਜਨਾ ਦੇ ਖਿਲਾਫ ਆਪਣਾ ਰੋਸ ਪ੍ਰਗਟਾਉਣ ਦੇ ਲਈ 30 ਤਰੀਕ ਨੂੰ ਬੁਲਾਇਆ ਹੋਇਆ ਵਿਸ਼ੇਸ਼ ਇਜਲਾਸ। ਇਹ ਤੋਂ ਪਹਿਲਾਂ ਕਿ ਵਿਸ਼ੇਸ਼ ਇਜਲਾਸ ਹੁੰਦਾ, ਕੇਂਦਰ ਦਾ ਹੁਕਮ ਆ ਗਿਆ ਕਿ 26 ਤਰੀਕ ਤੱਕ, 26 ਦਸੰਬਰ ਤੱਕ ਪੰਜਾਬ ਸਣੇ ਦੇਸ਼ ਭਰ ਦੇ ਸੂਬਿਆਂ ਨੂੰ ਹਦਾਇਤਾਂ ਗਈਆਂ ਕਿ ਗ੍ਰਾਮ ਸਭਾਵਾਂ ਦੇ ਮਤੇ ਪਾ ਕੇ ਜੀ ਰਾਮ ਜੀ ਦੇ ਹੱਕ 'ਚ ਇਹਦਾ ਗੁਣਗਾਨ ਕਰਦਿਆਂ ਹੋਇਆਂ, ਇਹਨੂੰ ਸਹੀ ਦੱਸਦਿਆਂ ਹੋਇਆਂ ਮਤੇ ਪਾ ਕੇ ਸਾਨੂੰ ਭੇਜੋ। ਮਤਲਬ ਹਾਲਤ ਇਹ ਹੈ ਪ੍ਰਵੀਨ ਜੀ ਕਿ ਕਈ ਸੂਬੇ ਅਜਿਹੇ ਨੇ ਜਿਹੜੇ ਭਾਜਪਾ ਦੇ ਰਾਜ ਭਾਗ ਵਾਲੇ ਸੂਬੇ ਨੇ, ਉੱਥੇ ਵੀ ਮੰਤਰੀਆਂ ਸੰਤਰੀਆਂ 'ਚ ਵੀ ਇਸ ਗੱਲ ਦਾ ਰੋਸ ਹੈ ਕਿ ਸਾਡੇ ਸੂਬਿਆਂ ਦੇ ਪੱਲੇ ਹੁਣ ਕੁਛ ਪੈਣਾ ਨਹੀਂ। ਪਰ ਉਹ ਤਾਂ ਵੀ ਇੱਕ ਨਿਯਮ ਦੇ ਬੱਝੇ ਨੇ, ਕਿਉਂਕਿ ਜਦੋਂ ਕਿ ਨਿਯਮ ਤਾਂ ਇਹ ਹੈ ਕਿ ਤੁਸੀਂ ਲੋਕਾਂ ਦੇ ਚੁਣੇ ਹੋ, ਨਾ ਕਿ ਕਿਸੇ ਪਾਰਟੀ ਦੇ ਨਾਲ ਹੋਣ। ਪਰ ਤੁਸੀਂ ਪਾਰਟੀ ਦੇ ਖਿਲਾਫ ਜਾਣ ਦੀ ਬਜਾਏ ਲੋਕਾਂ ਦੇ ਖਿਲਾਫ ਜਾਣਾ ਮਨਜ਼ੂਰ ਕਰਦੇ, ਤੇ ਉਹਨਾਂ ਸੂਬਿਆਂ 'ਚ ਮਤੇ ਪੈ ਗਏ, ਭਾਈਵਾਲਾਂ ਦੇ ਸੂਬਿਆਂ 'ਚ ਵੀ ਮਤੇ ਪੈ ਗਏ। ਸੋ ਪੰਜਾਬ ਦੇ ਵਿੱਚ ਵੀ ਇੱਕ ਖਦਸ਼ਾ ਸੀ ਕਿ ਸੂਬਾ ਸਰਕਾਰ ਸਰਪੰਚਾਂ ਪੰਚਾਂ ਆਪਣੇ ਅਧਿਕਾਰੀਆਂ ਵੀਡੀਓ ਨੂੰ ਕਹਿ ਕੂ ਕੇ, ਐਸਡੀਐਮ ਨੂੰ ਕਹਿ ਕੇ, ਡੀਸੀਆਂ ਨੂੰ ਕਹਿ ਕੇ ਜਬਰੀ ਮਤੇ ਪਾਉਗੀ। ਪਰ ਪੰਜਾਬ ਸਰਕਾਰ ਨੇ ਇੱਕ ਸਹੀ ਫੈਸਲਾ ਕੀਤਾ ਜੀ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਤਰਨਪ੍ਰੀਤ ਸਿੰਘ ਸੌਂਦ, ਉਹਨਾਂ ਨੇ ਸਪਸ਼ਟ ਐਲਾਨ ਕੀਤਾ, ਔਰ ਇਹ ਐਲਾਨ ਉਹਨਾਂ ਨੇ 25 ਤਰੀਕ ਨੂੰ ਕੀਤਾ ਕਿ ਜੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਜੀ ਰਾਮ ਜੀ ਦੇ ਹੱਕ 'ਚ ਮਤਾ ਨਹੀਂ ਪਊਗਾ। ਠੀਕ ਹੈ। ਜਿਸ ਦਿਨ ਚਿੱਠੀ ਆਈ, ਉਹ ਚਿੱਠੀ ਦਿਨ ਸੀ ਪਿਛਲਾ ਐਤਵਾਰ। ਅੱਜ ਸਾਡੇ ਹਿਸਾਬ ਨਾਲ ਹਫ਼ਤਾ ਹੋ ਗਿਆ ਪੂਰਾ, ਸ਼ਨੀਵਾਰ ਹੈ ਸਾਡਾ। ਸੋ ਉਸ ਅੰਦਾਜ਼ੇ ਦੇ ਹਿਸਾਬ ਨਾਲ ਇਹਨਾਂ ਨੂੰ ਸੋਮਵਾਰ ਮੰਗਲਵਾਰ ਰਿਐਕਟ ਕਰਨਾ ਚਾਹੀਦਾ ਸੀ ਜੀ, ਪਰ ਇਹਨਾਂ ਨੇ ਜਾ ਕੇ ਵੀਰਵਾਰ ਰਿਐਕਟ ਕੀਤਾ। ਚਲੋ ਦੇਰ ਆਏ ਪਰ ਦਰੁਸਤ ਆਏ। ਹੁਣ ਇਹ ਦਰੁਸਤਗੀ ਕਿਸ ਦਿਨ ਤੱਕ ਰਹਿੰਦੀ ਹੈ, 30 ਤਰੀਕ ਤੱਕ ਜਾਂ ਪਰਮਾਨੈਂਟ? ਸਵਾਲ ਇਹ ਵੀ ਹੈ। ਸਹੀ ਗੱਲ, ਬਿਲਕੁਲ। ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ, ਪਿੰਡਾਂ ਦੀ ਪੰਚਾਇਤਾਂ ਨੂੰ, ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਹ ਸੁਨੇਹਾ ਲਾਇਆ ਕਿ ਤੁਸੀਂ ਫਿਲਹਾਲ ਗ੍ਰਾਮ ਸਭਾ ਨਹੀਂ ਬੁਲਾਉਣੀ। ਠੀਕ ਹੈ। ਤੁਸੀਂ ਜੀ ਰਾਮ ਜੀ ਦੇ ਹੱਕ 'ਚ ਮਤਾ ਨਹੀਂ ਪਾਉਣਾ। ਅਸੀਂ ਸੈਸ਼ਨ ਬੁਲਾਇਆ, ਸੈਸ਼ਨ ਤੋਂ ਬਾਅਦ ਦੇਖਾਂਗੇ ਕੀ ਕਰਨਾ ਜੀ। ਮੌਜਵਾਨੀ ਇਹ ਸੁਨੇਹਾ ਲੱਗਣ ਦਾ ਮਤਲਬ ਕਿ ਤੁਸੀਂ ਫਿਲਹਾਲ ਇਹ ਦਿਖਾਉਣਾ ਚਾਹੁੰਦੇ ਹੋ ਕਿ ਜੀ ਪਿੰਡ ਤਾਂ ਨਹੀਂ ਤਿਆਰ, ਤੇ ਜੀ ਅਸੀਂ ਵੀ ਤਿਆਰ ਨਹੀਂ, ਅਸੀਂ ਤਾਂ ਜੀ ਮਤਾ ਪਾ ਰਹੇ ਹਾਂ, ਮਤਲਬ ਕਿ ਅਸੀਂ ਤਾਂ ਇਹਦਾ ਵਿਰੋਧ ਕਰਾਂਗੇ। ਠੀਕ ਹੈ, ਤੁਹਾਡਾ ਇਹਨੂੰ ਨਾ ਮਨਜ਼ੂਰੀ ਵਾਲਾ ਮਤਾ, ਉਹ ਤਾਂ ਰਾਜਪਾਲ ਦੀ ਟੋਕਰੀ ਜਾ ਕੇ ਡਿੱਗ ਜਾਣਾ, ਉਦੋਂ ਕੋਈ ਅਰਥ ਹੀ ਨਹੀਂ ਰਹਿਣਾ। ਸਹੀ ਗੱਲ। ਫਿਰ ਉਹ ਤੋਂ ਬਾਅਦ ਪਿੰਡ ਕੀ ਕਰਨਗੇ? ਸਵਾਲ ਇਹ ਹੈ, ਜੇ
ਇਹ ਤਰੀਕਾਕਾਰ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਕੇਂਦਰ ਮੂਹਰੇ ਅੜੀ ਆ। ਪਰ ਮੈਂ ਲੱਗਦਾ ਸ਼ਬਦ ਵਰਤ ਰਿਹਾ ਪ੍ਰਵੀਨ ਜੀ। ਲੱਗਦਾ ਸਹੀ ਹੈ, ਬਿਲਕੁਲ। ਜੇ ਅੜਨਾ ਹੁੰਦਾ ਤਾਂ ਉਹ ਪਿੰਡਾਂ ਨੂੰ ਸੁਨੇਹਾ ਲਾਉਂਦੇ ਕਿ 26 ਤਰੀਕ ਤੱਕ ਹੀ ਗ੍ਰਾਮ ਸਭਾਵਾਂ ਬੁਲਾਓ। ਸਹੀ ਗੱਲ। 26 ਤਰੀਕ ਤੱਕ ਹੀ ਮਤੇ ਪਾਓ, ਪਰ ਉਹ ਮਤੇ ਜੀ ਰਾਮ ਜੀ ਦੇ ਹੱਕ ਚ ਨਹੀਂ, ਜੀ ਰਾਮ ਜੀ ਦੇ ਵਿਰੋਧ ਚ ਪਾਓ। ਬਿਲਕੁਲ। ਜੇ ਤੁਸੀਂ ਉਹ ਮਤਿਆਂ ਨੂੰ 12,000 ਪਿੰਡਾਂ ਤੋਂ ਵੱਧ ਜਿਹੜੇ ਪਿੰਡ ਨੇ ਸਾਡੇ, ਉਹਨਾਂ ਦੀਆਂ ਗ੍ਰਾਮ ਸਭਾ ਦੇ ਮਤੇ ਪਾ ਕੇ ਰੱਖੇ ਹੁੰਦੇ, ਕੋਈ ਅਦਾਲਤ ਵੀ ਉਹਨੂੰ ਚੈਲੰਜ ਨਹੀਂ ਕਰ ਸਕਦੀ ਸੀ, ਫਿਰ ਪੰਜਾਬ 'ਚ ਲਾਗੂ ਨਹੀਂ ਹੋ ਸਕਦੀ ਸੀ ਯੋਜਨਾ। ਸਹੀ ਹੈ। ਫਿਰ ਉਹ ਕਹਿੰਦੇ ਕਿ ਸਾਨੂੰ ਪੁਰਾਣੀ ਮਨਜ਼ੂਰ ਆ, ਸਾਨੂੰ ਉਹ ਚਾਹੀਦੀ ਆ। ਫਿਰ ਉਸ ਪ੍ਰਕਿਰਿਆ ਤੇ ਚਰਚਾ ਤੁਰਦੀ। ਤੁਸੀਂ ਸਿਰਫ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਹੋ, ਤੁਸੀਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਹੋ ਕਿ ਲਓ ਜੀ ਅਸੀਂ ਤਾਂ ਸਟੈਂਡ ਲੈ ਰਹੇ ਹਾਂ, ਅਸੀਂ ਤਾਂ ਅੜ ਰਹੇ ਹਾਂ। ਹਕੀਕਤ ਤੁਸੀਂ ਇਹ ਹੈ ਕਿ ਜੀ ਅਸੀਂ ਕੇਂਦਰ ਨੂੰ ਵੀ ਦੱਸ ਰਹੇ ਕਿ ਨਹੀਂ ਜੀ ਮਾੜਾ ਤਾਂ ਕਰਨਾ ਪੈਣਾ ਜੀ, ਸਾਨੂੰ ਸਾਡੀ ਵੀ ਰਾਜਨੀਤੀ ਹੈ ਜੀ, ਹੈ ਨਾ, ਕੋਈ ਨਾ ਜੀ ਸਾਨੂੰ 30 ਦਿਨ ਟਪਾ ਲੈਣ ਦਿਓ, ਉਸ ਤੋਂ ਬਾਅਦ ਦੇਖਦੇ ਹਾਂ। ਸੋ ਇਸ ਲਈ ਇਹ ਤਰੀਕਾਕਾਰ ਸਿਰਫ ਤੇ ਸਿਰਫ ਰਾਜਨੀਤਿਕ ਚਾਲਬਾਜ਼ੀ ਆ। ਇਹ ਪੰਜਾਬ ਹਿੱਤ ਦੇ ਵਿੱਚ ਅੜਨ ਵਾਲਾ ਫੈਸਲਾ ਨਹੀਂ ਹੈ। ਜੇ ਅੜਨ ਵਾਲਾ ਹੁੰਦਾ ਤੁਸੀਂ ਪਿੰਡਾਂ ਨੂੰ ਅਪੀਲ ਕਰਦੇ। ਕਈ ਪਿੰਡ ਆਪਣੇ ਮੁਹਾਰਤੇ ਪਾਉਣ ਨੂੰ ਫਿਰਦੇ ਨੇ ਗ੍ਰਾਮ ਸਭਾ ਦੇ ਮਤੇ, ਹੋ ਸਕਦਾ ਕਈਆਂ ਚਾਹੁੰਦੇ ਦਿਨਾਂ ਚ ਪੈਣ ਵੀ ਰੱਦ ਕਰਨਗੇ ਜੀ ਰਾਮ ਜੀ ਨੂੰ, ਹੈ ਨਾ। ਪਰ ਚੰਗਾ ਹੁੰਦਾ ਸਰਕਾਰ ਉਹ ਕ੍ਰੈਡਿਟ ਲੈਂਦੀ ਕਿ ਸਾਰਾ ਪੰਜਾਬ ਦੇਖੋ ਜੀ ਇੱਕ ਸੁਰ ਚ ਹੈ, ਸਾਨੂੰ ਇਹ ਮਨਜ਼ੂਰ ਨਹੀਂ, ਤੇ ਫਿਰ ਤੁਸੀਂ ਮਤੇ ਉਹ ਪਾਉਂਦੇ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ। ਜੋ ਪਿੰਡਾਂ ਦੇ ਮਤੇ ਤੁਹਾਡੀ ਵਿਧਾਨ ਸਭਾ ਦੇ ਮਤਿਆਂ ਦੇ ਬਰਾਬਰ ਤਾਕਤ ਰੱਖਦੇ ਨੇ। ਸਹੀ ਗੱਲ, ਬਿਲਕੁਲ। ਉਹਦੇ ਨਾਲ ਉਲਟਾ ਵੱਧ ਤਾਕਤ ਰੱਖਦੇ ਨੇ, ਕਿਉਂਕਿ ਉਹ ਪੂਰਨ ਸਰਕਾਰ ਹੈ। ਤੇ ਇਸ ਲਈ ਇਸ ਤਰੀਕਾਕਾਰ ਨੂੰ ਅੱਗੇ ਵਧਿਆ ਜਾ ਸਕਦਾ ਸੀ, ਪਰ ਸਰਕਾਰ ਮੈਨੂੰ ਤਾਂ ਲੱਗਦਾ ਟਾਲਾ ਹੀ ਵੱਟ ਰਹੀ ਹੈ ਜਨਾਬ, ਵਕਤ ਕੱਟਿਓ ਕਰ ਰਹੀ ਹੈ। ਹਾਂਜੀ, ਜਿਹੜਾ ਚਲਾਕੀ ਉਹ ਤਾਂ ਸ਼ਬਦਾਂ ਦੀ ਹੋਈ ਹੈ, ਜਿਵੇਂ ਸਰਕਾਰ ਕਹਿ ਵੀ ਸਕਦੀ ਸੀ, ਪਰ ਸਰਕਾਰ ਨੂੰ ਇਹ ਹੈ ਵੀ ਕਿਵੇਂ ਨਾ ਕਿਵੇਂ ਲੋਕਾਂ ਨਾਲ ਥਾਂ ਵੀ ਲੱਭਣਾ ਇਹਨਾਂ ਨੇ। ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਗ੍ਰਾਮ ਸਭਾਵਾਂ ਨੂੰ ਤਾਂ ਨਹੀਂ ਕਹਿੰਦੇ ਵੀ ਕੱਲ ਨੂੰ ਜੇ ਅੱਜ ਅਸੀਂ ਜਾਗਰੂਕ ਕਰਤੀਆਂ ਕੱਲ ਨੂੰ ਸਾਡੇ ਮਾਮਲੇ 'ਚ ਨਾ ਕੋਈ ਮਤਾ ਕਰ ਲਿਆ ਦੇਣ। ਫਿਰ ਇਹ ਥੋੜ੍ਹਾ ਪੋਲੀਟੀਕਲ ਅਵੇਅਰਨੈਸ ਤੋਂ ਵੀ ਡਰਦੀਆਂ ਨੇ ਨਾ ਸਰਕਾਰਾਂ ਜੀ।